ਮੈਨੂੰ ਧਰਤ ਸਵੱਲੀ ਰਹਿਣ ਦੇ, ਮੈਂ ਹੋਣਾ ਨਹੀਂ ਅਸਮਾਨ। ਮੇਰੀ ਗੋਦ ਚ ਨਾਨਕ ਖੇਡਿਆ, ਮੇਰੇ ਹੱਥੀ ਭਲੀ ਕੁਰਾਨ। ਸੁਣ ਕੀਰਤਨ 16 ਸੌਮ ਦੀ, ਅੱਖ ਖੋਲਾਂ ਸੰਗ ਅਜ਼ਾਨ। ਮੇਰੀ ਕੁੱਖ ਦਾ ਜਲ ਥਲ ਵਾਕ ਹੈ, ਪਾਣੀ ਵਗਨ ਨਾ ਦੇਣ ਗਿਆਨ। ਮੇਰੀ ਬੁੱਕਲ ਵਿੱਚ ਹਿਮਾਲਿਆ ਉੱਚ ਕੋਟੀ ਦਾ ਫਰਮਾਨ। ਮੈਨੂੰ ਚੌਰ ਹਵਾ ਹੈ ਚੱਲਦੀ, ਧੁੱਪਾਂ ਹਾਰ ਸ਼ਿੰਗਾਰ। ਸਤਿ ਸ਼੍ਰੀ ਅਕਾਲ ਜੀ, ਜੁੜ ਬੈਠੇ ਹੋ ਪੰਜਾਬੀ ਰੇਡੀਓ USA ਦੇ ਨਾਲ। ਮੈਂ ਜੋਤ ਰਣਜੀਤ ਕੌਰ ਹਾਜ਼ਰ ਹਾਂ ਇੱਕ ਖੂਬਸੂਰਤ ਗੱਲਬਾਤ ਲੈ ਕੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਮਾਇਨਾਜ਼ ਹਸਤੀਆਂ, ਉਹਨਾਂ ਖੂਬਸੂਰਤ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਦਾ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਕੋਈ ਅਹਿਮ ਯੋਗਦਾਨ ਹੁੰਦਾ ਹੈ, ਜਿਨ੍ਹਾਂ ਤੇ ਨਵਾਜ਼ਿਸ਼ ਹੁੰਦੀ ਆ ਉਸ ਅਕਾਲ ਪੁਰਖ ਦੀ। ਸੋ ਅੱਜ ਮੇਰੇ ਨਾਲ ਨੀਲੂ ਜੀ ਜਰਮਨੀ ਤੋਂ ਜੁੜੇ ਹੋਏ ਆ, ਉੱਗੀ ਸ਼ਾਇਰਾ, ਬੜੀ ਵਧੀਆ ਕਵਿੱਤਰੀ ਜਿਸਨੇ ਵੰਨ ਸੁਵੰਨੇ ਵਿਸ਼ਿਆਂ ਨੂੰ ਲੈ ਕੇ ਸ਼ਬਦਾਂ ਦੀ ਜਾਦੂਗਰੀ ਕੀਤੀ ਹੈ। ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਦਾ ਸਾਥ ਦੇਵਾਂਗੀ। ਜੀ ਨੀਲੂ ਜੀ, ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਆਖਦੇ ਹਾਂ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੋਤ ਜੀ, ਬਹੁਤ-ਬਹੁਤ ਸ਼ੁਕਰੀਆ। ਤੁਸੀਂ ਮੈਨੂੰ ਆਪਣੇ ਰੇਡੀਓ ਤੇ ਆਉਣ ਦਾ ਸੱਦਾ ਦਿੱਤਾ, ਮੈਨੂੰ ਇੰਨਾ ਪਿਆਰ ਦਿੱਤਾ, ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਆਪਣੀਆਂ ਕਵਿਤਾਵਾਂ ਦੀ, ਆਪਣੀਆਂ ਗਜ਼ਲਾਂ ਦੀ, ਆਪਣੀਆਂ ਗੀਤਾਂ ਦੀ ਥੋੜ੍ਹੀ ਬਹੁਤੀ ਸਾਂਝ ਸਾਰਿਆਂ ਨਾਲ ਪਾ ਸਕਾਂ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਨੀਲੂ ਜੀ, ਸਭ ਤੋਂ ਪਹਿਲਾਂ ਰਸਮੀ ਜੇ ਸਵਾਲਾਂ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ। ਤੁਸੀਂ ਕਿੱਥੋਂ ਦੇ ਜੰਮ ਪਲੋਂ, ਪੜ੍ਹਾਈ ਲਿਖਾਈ ਕੀ ਸੀ ਤੇ ਲਿਖਣ ਦਾ ਸ਼ੌਂਕ ਕਿਵੇਂ ਪਿਆ, ਇਹਦੇ ਬਾਰੇ ਦੱਸੋ ਜ਼ਰੂਰ ਸਰੋਤਿਆਂ ਨੂੰ। ਹਾਂਜੀ, ਮੈਂ ਸਰਦਾਰ ਇੰਦਰਜੀਤ ਸਿੰਘ ਹਸਨਪੁਰੀ, ਜਿਹੜੇ ਫਿਲਮ ਮੇਕਰ ਵੀ ਹੈਗੇ ਸੀਗੇ ਤੇ ਗੀਤ ਵੀ ਲਿਖਦੇ ਸੀ, ਬੁੱਕਸ ਵੀ ਉਹਨਾਂ ਦੀਆਂ ਕਈ ਆਈਆਂ ਹੈਗੀਆਂ। ਮੈਂ ਉਹਨਾਂ ਦੇ ਪਿੰਡ ਦੀ ਹੀ ਧੀ ਹੈਗੀ ਹਾਂ। ਮੈਂ ਹਸਨਪੁਰ ਪਿੰਡ ਤੋਂ ਬਿਲੋਂਗ ਕਰਦੀ ਹਾਂ। ਵਾਹ ਜੀ ਵਾਹ। ਜੋ ਲੁਧਿਆਣੇ ਦੇ ਬਿਲਕੁਲ ਨਾਲ ਹੈਗਾ, ਮੁੱਲਾਪੁਰ ਦਾਖਾ ਦੇ। ਮੈਨੂੰ ਲੱਗਦਾ ਜਿੱਦਾਂ ਮੈਂ ਛੋਟੇ ਹੁੰਦੇ ਉਹਨਾਂ ਨੂੰ ਦੇਖਦੀ ਹੁੰਦੀ ਸੀਗੀ, ਸਾਡਾ ਘਰ ਵੀ ਉਹਨਾਂ ਦੀ ਬਿਲਕੁਲ ਬੈਕ ਸਾਈਡ ਤੇ ਸੀਗਾ ਤੇ ਖੇਡਦੇ ਖੇਡਦੇ ਮਤਲਬ ਕਿ ਬੱਚੇ ਲੁਕਣ ਛਪਾਈ ਖੇਡਦੇ ਹੁੰਦੇ ਸੀ। ਮੈਂ ਲੁਕ ਵੀ ਜਾਂਦੀ ਹੁੰਦੀ ਸੀ ਉਹਨਾਂ ਦੇ ਘਰ ਅੰਦਰ ਜਾ ਕੇ। ਤੇ ਜਿੱਥੋਂ ਤੱਕ ਮੈਨੂੰ ਮਹਿਸੂਸ ਹੁੰਦਾ, ਮੈਨੂੰ ਏਦਾਂ ਲੱਗਦਾ ਕਿ ਕੁਛ ਉਹਨਾਂ ਦੇ ਸਾਹਾਂ ਦੀ ਖੁਸ਼ਬੂ ਸਾਡੇ ਪਿੰਡ ਦੇ ਵਿੱਚ, ਵਾਤਾਵਰਨ ਦੇ ਵਿੱਚ ਜਿਹੜੀ ਘੁਲੀ ਸੀ, ਮੇਰੇ ਅੰਦਰ ਵੀ ਉਹ ਥੋੜ੍ਹੀ ਬਹੁਤ ਗਈ ਹੈਗੀ ਆ। ਤੇ ਸਮਝ ਲਓ ਕਿ ਮੈਨੂੰ ਉਹਨਾਂ ਦਾ ਆਸ਼ੀਰਵਾਦ ਆ, ਜਾਂ ਉਹਨਾਂ ਨੂੰ ਦੇਖ ਕੇ ਬਸ ਉਹਨਾਂ ਦੇ ਪਿਆਰ ਦੇ ਸਦਕਾ ਮੈਨੂੰ ਜਿੱਥੋਂ ਮਤਲਬ ਕਿ ਇਹ ਚੇਟਕ ਲੱਗੀ ਉਹਨਾਂ ਤੋਂ ਹੀ ਲੱਗੀ। ਹਾਂਜੀ, ਉਹਨਾਂ ਨੂੰ ਦੇਖ ਕੇ ਸਾਰਾ ਕੁਛ, ਜੇ ਅੱਜ ਉਹ ਹੁੰਦੇ, ਮੈਨੂੰ ਉਹਨਾਂ ਦੀ ਘਾਟ ਵੀ ਬਹੁਤ ਮਹਿਸੂਸ ਹੁੰਦੀ ਆ ਕਿ ਜੇ ਹੁੰਦੇ ਤਾਂ ਖੁਸ਼ ਹੁੰਦੇ ਕਿ ਮੈਂ ਕੁਛ ਮਾਂ ਬੋਲੀ ਪੰਜਾਬੀ ਦੇ ਲਈ ਕਰ ਰਹੀ ਹਾਂ। ਬਹੁਤ ਖੁਸ਼ ਹੋਣਾ ਸੀ ਉਹਨਾਂ ਨੇ। ਹਾਂਜੀ ਨੀਲੂ ਜੀ, ਪੜ੍ਹਾਈ ਲਿਖਾਈ ਪਿੰਡ ਤੋਂ ਹੀ ਹੋਈ ਫਿਰ? ਤੇ ਹਾਂਜੀ, ਮੈਂ +2 ਮੈਂ ਆਪਣੇ ਸਕੂਲ ਤੋਂ ਕੀਤੀ। ਮੈਂ ਮਿਊਜ਼ਿਕ ਦੀ ਇੰਸਟਰੂਮੈਂਟਲ ਕੀਤੀ, +1 +2। ਮੈਨੂੰ ਮਿਊਜ਼ਿਕ ਦਾ ਬਹੁਤ ਸ਼ੁਰੂ ਤੋਂ ਸ਼ੌਕ ਸੀਗਾ। ਵਾਹ ਜੀ ਵਾਹ। ਤੇ ਗਾਉਂਦੀ ਵੀ ਰਹੀ ਹਾਂ। ਸਕੂਲ ਦੇ ਵਿੱਚ ਬਹੁਤ ਗੁਰਚਰਨ ਮੈਡਮ ਸੀਗੇ ਮੇਰੇ ਮਿਊਜ਼ਿਕ ਟੀਚਰ। ਤੇ ਉਸ ਤੋਂ ਬਾਅਦ ਮੈਂ ਅੱਗੇ MA ਕਰਨਾ ਚਾਹੁੰਦੀ ਸੀ ਗ੍ਰੈਜੂਏਸ਼ਨ ਤੋਂ ਬਾਅਦ, ਕਿ ਮੈਂ ਮਿਊਜ਼ਿਕ ਦੀ ਹੀ ਕਰਾਂ, ਮਤਲਬ ਮੇਰਾ ਇੱਕ ਡ੍ਰੀਮ ਸੀਗਾ। ਬਟ ਜਿੱਦਾਂ ਜੋਤ ਜੀ ਤੁਹਾਨੂੰ ਪਤਾ ਹੀ ਆ ਕਿ ਆਪਣੇ ਪੰਜਾਬੀ ਜਾਂ ਪਿੰਡਾਂ ਦੇ ਜਿਹੜੇ ਮਾਂ ਬਾਪ ਹੈਗੇ ਆ, ਥੋੜੇ ਉਹ ਹੋ ਜਾਂਦੇ ਆ ਕਿ ਜਿੱਥੇ ਬਾਕੀ ਕੁੜੀਆਂ ਜਾਂਦੀਆਂ, ਜਿਹੜੇ ਸਕੂਲ ਕਾਲਜ, ਉੱਥੇ ਹੀ ਜਾਓ, ਇਕੱਲਿਆਂ ਨੇ ਨਹੀਂ ਜਾਣਾ ਕਿਤੇ, ਹੈ ਨਾ। ਬਿਲਕੁਲ ਜੀ। ਤੇ ਹਾਂਜੀ, ਮਿਊਜ਼ਿਕ ਦੀ ਮਤਲਬ ਕਿ ਅੱਗੇ ਸਾਡੇ ਹੈਗੀ ਸੀ, ਮੈਨੂੰ ਐਡਮਿਸ਼ਨ ਖਾਲਸਾ ਕਾਲਜ ਲੈਣੀ ਪੈਣੀ ਸੀ ਲੁਧਿਆਣੇ ਜੀ। ਤੇ ਉਹ ਬਾਕੀ ਮੇਰੀਆਂ ਫਰੈਂਡਸ ਸੀ ਜਿਹੜੀਆਂ, ਉਹ ਮੈਨੂੰ ਫਿਰ ਐਡਮਿਸ਼ਨ ਮਤਲਬ ਖਾਲਸਾ ਕਾਲਜ ਲੈਣੀ ਪੈਣੀ ਸੀ ਮਿਊਜ਼ਿਕ ਦਾ ਅੱਗੇ, ਮਤਲਬ ਗ੍ਰੈਜੂਏਸ਼ਨ MA ਵਗੈਰਾ ਕਰਨ ਲਈ। ਤੇ ਮੇਰੀਆਂ ਜਿਹੜੀਆਂ ਫਰੈਂਡਸ ਸੀਗੀਆਂ ਸਾਰੀਆਂ, ਉਹ ਸਰਦਾਰ ਸੰਤ ਸਿੰਘ ਸਿੱਖੋਂ GT ਨੈਸ਼ਨਲ ਕਾਲਜ ਦਾਖਾ। ਵਾਹ ਜੀ ਵਾਹ। ਤੇ ਉਹ ਸਾਰੀਆਂ ਉਹਨਾਂ ਨੇ ਐਡਮਿਸ਼ਨ ਉੱਥੇ ਲੈ ਲਈ। ਫਿਰ ਮੇਰੇ ਫਾਦਰ ਸਾਹਿਬ ਤੇ ਮੇਰੇ ਦਾਦਾ ਜੀ ਕਹਿੰਦੇ, ਦਾਦਾ ਜੀ ਆਰਮੀ 'ਚ ਸੀਗੇ, ਥੋੜੇ ਜਿਹੇ ਸਖਤ ਸੁਭਾਅ ਦੇ ਸੀਗੇ, ਤੇ ਕਹਿੰਦੇ ਨਹੀਂ ਬੇਟਾ, ਜਿੱਥੇ ਬਾਕੀ ਸਾਰੇ ਜਾਣਗੇ ਉੱਥੇ ਜਾਣਾ, ਇਕੱਲਿਆਂ ਨੇ ਤੁਸੀਂ ਉੱਥੇ ਔਖਾ ਹੋ ਜਾਣਾ ਨਾ ਅਪ ਡਾਊਨ। ਤੇ ਬਸ ਫਿਰ ਮੇਰਾ ਮਿਊਜ਼ਿਕ ਦਾ ਸ਼ੌਂਕ ਵਿੱਚ ਰਹਿ ਗਿਆ ਤੇ ਮੈਂ GT ਨੈਸ਼ਨਲ ਕਾਲਜ ਉੱਥੋਂ ਗ੍ਰੈਜੂਏਸ਼ਨ ਕੀਤੀ, ਕੰਪਿਊਟਰ ਕੋਰਸ ਕੀਤਾ ਉੱਥੇ। ਤੇ ਉਸ ਤੋਂ ਬਾਅਦ ਫਿਰ ਮੇਰੀ ਇੰਗੇਜਮੈਂਟ ਹੋ ਗਈ ਤੇ ਉਹਦੇ ਕਰਕੇ ਜਰਮਨੀ ਇੰਗੇਜਮੈਂਟ ਹੋਣ ਕਰਕੇ ਇੱਥੇ ਲੈਂਗੁਏਜ ਦੀ ਪ੍ਰੋਬਲਮ ਹੈਗੀ ਆ, ਤੁਹਾਨੂੰ ਪਤਾ ਕਿ ਇੰਗਲਿਸ਼ ਨਹੀਂ ਚੱਲਦੀ ਹੈਗੀ ਹੈ ਨਾ, ਡੋਇਚ ਲੈਂਗੁਏਜ ਆ। ਬਿਲਕੁਲ ਜੀ। ਤੇ ਫਿਰ B.Ed ਦੇ ਵਿੱਚ ਐਡਮਿਸ਼ਨ ਲਈ, ਬਟ ਮੇਰਾ ਪਿੱਛੇ ਮਤਲਬ ਛੁੱਟ ਗਈ ਫਿਰ ਅੱਗੇ ਸਟੱਡੀ। ਫਿਰ ਮੈਂ ਇੱਥੇ ਆ ਗਈ, 16 ਸਾਲ ਹੋ ਗਏ ਇੱਥੇ ਬੈਠੀ ਨੂੰ ਹੁਣ। ਜੀ।
ਤੇ ਨੀਲੂ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਪਿੰਡ ਹਸਨਪੁਰ ਆ ਤੇ ਹਸਨਪੁਰ ਦੀ ਧਰਤੀ ਨੂੰ ਬਿਲਕੁਲ ਮੈਂ ਕਹੂੰਗੀ ਕਿ ਇਹ ਵਾਰ ਆ ਕਿ ਉੱਥੇ ਬੜਾ ਵਧੀਆ ਗੀਤਕਾਰ, ਤੇ ਹੁਣ ਤੁਸੀਂ ਵੀ ਉਹਨਾਂ ਦੇ ਪਦ ਕਦਮਾਂ ਤੇ ਚੱਲਦੇ ਹੋਏ, ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲਦੇ ਹੋਏ ਬੜਾ ਵਧੀਆ ਲਿਖ ਰਹੇ ਹੋ। ਤੇ ਤੁਹਾਡੀ ਪਹਿਲੀ ਕਵਿਤਾ, ਨਜ਼ਮ ਜਾਂ ਕੋਈ ਗਜ਼ਲ ਜਾਂ ਗੀਤ ਕੀ ਸੀ ਜਿਸ ਤੋਂ ਤੁਹਾਨੂੰ ਮਹਿਸੂਸ ਹੋਇਆ ਕਿ ਨੀਲੂ ਨੂੰ ਲਿਖਣਾ ਚਾਹੀਦਾ ਹੈ ਜਾਂ ਫਿਰ ਹੋਰ ਲਿਖਣਾ ਚਾਹੀਦਾ ਹੈ? ਹਾਂਜੀ, ਮੈਂ ਮਤਲਬ ਸਕੂਲ ਦੇ ਵਿੱਚ ਗਾਉਂਦਿਆਂ ਤੇ ਗੁਰਚਰਨ ਮੈਡਮ ਨਾਲ ਪ੍ਰੈਕਟਿਸ ਕਰਦਿਆਂ ਮੈਂ ਕੀਰਤਨ ਵੀ ਪਾਰਟੀਸਪੇਟ ਕੀਰਤਨ ਦੇ ਵਿੱਚ ਵੀ ਕਰਦੀ ਰਹੀ, ਸਕੂਲ ਦੇ ਵਿੱਚ ਹੀ ਅਲੱਗ-ਅਲੱਗ ਸਕੂਲਾਂ ਦੇ ਵਿੱਚ ਵੀ ਜਾਂਦੀ ਰਹੀ। ਗ੍ਰੈਜੂਏਸ਼ਨ ਦੇ ਵਿੱਚ ਮੈਂ 3 ਸਾਲ ਗਿੱਧੇ ਦੇ ਵਿੱਚ ਰਹੀ ਹੈਗੀ ਹਾਂ ਜੀ। ਟੈਗੋਰ ਥੀਏਟਰ ਤੱਕ, ਚੰਡੀਗੜ੍ਹ ਤੱਕ ਮਤਲਬ ਕਿ ਗਿੱਧੇ ਦੀ ਟੀਮ ਦੇ ਵਿੱਚ ਜਾਂਦੀ ਰਹੀ ਹੈਗੀ ਆ। ਨੀਲੂ ਭੱਲੇ ਵਾਲੇ ਜਿਹੜੇ ਹੈਗੇ ਆ ਮੈਡਮ ਨੀਲੂ, ਉਹਨਾਂ ਨੂੰ ਵੀ ਉਹਨਾਂ ਦੇ ਨਾਲ ਵੀ ਕੰਪੀਟੀਸ਼ਨ ਹੋਇਆ। ਤੇ ਉਦੋਂ ਮਤਲਬ ਕਿ ਮੇਰਾ ਮਤਲਬ ਰੂਹ ਤੋਂ ਟੱਚ ਸੀਗੀ ਉਸ ਚੀਜ਼ ਦੇ ਨਾਲ। ਮਿਊਜ਼ਿਕ ਛੁੱਟ ਗਿਆ ਤੇ ਫਿਰ ਉੱਥੇ ਗਿੱਧੇ ਦੇ ਵਿੱਚ ਉਹ ਸਾਰਾ ਕੁਛ ਪਾਰਟੀਸਪੇਟ ਕਰਨ ਲੱਗ ਗਏ ਨਾ। ਤੇ ਫਿਰ ਮੈਂ ਲਿਖਣਾ ਸਟਾਰਟ ਕੀਤਾ ਸੀ, ਬਟ ਪੇਰੈਂਟਸ ਕਰਕੇ, ਆਪਣੀ ਫੈਮਿਲੀ ਕਰਕੇ ਮੈਨੂੰ ਏਦਾਂ ਸੀ ਕਿ ਮੈਨੂੰ ਅਲਾਓ ਨਹੀਂ ਕਰਨਾ ਕਿਸੇ ਨੇ, ਹਨਾ ਜੀ, ਕਿ ਮੈਂ ਕੁਛ ਏਦਾਂ ਦਾ ਕਰਾਂ। ਫਿਰ ਮੈਗਜ਼ੀਨ ਦੇ ਵਿੱਚ ਮਤਲਬ ਥੋੜਾ ਬਹੁਤਾ ਦੇਣਾ ਸਟਾਰਟ ਕੀਤਾ ਕਾਲਜ ਦੇ ਵਿੱਚ। ਤੇ ਫਿਰ ਬਸ ਏਦਾਂ ਹੀ ਕਿਤੇ ਕੁਛ ਮਤਲਬ ਕਿ ਏਦਾਂ ਨਹੀਂ ਕਿ ਮੈਂ ਨੋਟ ਕਰਕੇ ਨਹੀਂ ਰੱਖਿਆ, ਕੁਛ ਸੰਭਾਲਿਆ ਨਹੀਂ, ਬੜੇ ਖਿਆਲ ਜਾਂ ਹੀ ਚਲੇ ਗਏ ਮਤਲਬ ਜਿਨ੍ਹਾਂ ਨੂੰ ਮੈਂ ਸੰਭਾਲਿਆ ਨਹੀਂ ਹੈਗਾ। ਵਾਹ ਜੀ ਵਾਹ। ਤੇ ਫਰੈਂਡਸ ਦੇ ਵਿੱਚ ਮਾੜਾ ਮੋਟਾ ਏਦਾਂ ਬੋਲ ਲੈਣਾ ਤੇ ਬਸ ਉੱਥੇ ਹੀ ਛੱਡ ਦੇਣਾ। ਫਿਰ ਹੁਣ 2 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਕਾਰ ਐਕਸੀਡੈਂਟ ਦੇ ਵਿੱਚ। ਹਾਂਜੀ, ਤੇ ਸ਼ਿਵ ਕੁਮਾਰ ਨੂੰ ਮੈਂ ਮਤਲਬ 10th ਤੋਂ ਪੜ੍ਹਿਆ, ਸ਼ਿਵ ਕੁਮਾਰ ਜੀ ਨੂੰ, ਤੇ ਉਹਨਾਂ ਦੀ ਮੈਂ ਬਹੁਤ ਵੱਡੀ ਫੈਨ ਆ। ਬਹੁਤ ਮਤਲਬ ਕਿ ਮੇਰੇ ਉਹ ਲਾ ਲਓ ਕਿ ਮੈਨੂੰ ਇਸ਼ਕ ਆ, ਇਹ ਕਹਿ ਸਕਦੇ ਹਾਂ ਕਿ ਮੈਨੂੰ ਸ਼ਿਵ ਕੁਮਾਰ ਦੀ ਲੇਖਣੀ ਨਾਲ ਇਸ਼ਕ ਆ। ਮੈਂ 2 ਬੁੱਕਸ ਨੇ ਸੇਮ ਹੀ ਮੈਂ ਉਹਨਾਂ ਦੀਆਂ ਖਰੀਦੀਆਂ ਹੋਈਆਂ, ਤੇ ਜਦ ਵੀ ਦਿਲ ਕਰਦਾ ਮੈਂ ਬਾਰ-ਬਾਰ ਉਹਨਾਂ ਨੂੰ ਪੜ੍ਹਦੀ ਰਹਿੰਦੀ ਹਾਂ। ਤੇ ਫਿਰ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਮੈਂ ਥੋੜਾ ਜਿਹਾ ਡਿਪਰੈਸ਼ਨ ਦੇ ਵਿੱਚ ਹੋ ਗਈ। ਤੇ ਫਿਰ ਡਾਕਟਰ ਤੋਂ ਸਿਟਿੰਗਸ ਵਗੈਰਾ ਲਈਆਂ। ਉਹ ਮੈਨੂੰ ਕਹਿੰਦੇ ਤੁਸੀਂ ਕੋਈ ਏਦਾਂ ਦੀ ਚੀਜ਼ ਸਟਾਰਟ ਕਰੋ ਵੀ ਤੁਹਾਨੂੰ ਸਕੂਨ ਮਿਲੇ। ਬਿਲਕੁਲ, ਹਾਂਜੀ। ਤੇ ਫਿਰ ਮੈਂ ਸੋਚਿਆ ਕਿ ਚਲੋ ਮੇਰਾ ਮਤਲਬ ਕਿ ਦਰਦ ਵੀ ਬਹੁਤ, ਪੇਨ ਉਸ ਟਾਈਮ ਬਹੁਤ ਸੀ। ਹੁਣ ਫਾਦਰ ਦੇ ਚਲੇ ਜਾਣਾ ਕੋਈ ਛੋਟੀ ਗੱਲ ਹੈ ਨਹੀਂ ਸੀਗੀ। ਬਿਲਕੁਲ ਜੀ, ਹਾਂਜੀ। ਫਾਦਰ ਸਾਹਿਬ ਸੀ ਵੀ ਇਕੱਲੇ, ਬਹੁਤ ਲਾਡਲੇ ਸੀ ਦਾਦੇ ਦਾਦੀ ਦੇ, ਤੇ ਸਾਡੇ ਘਰ ਵਿੱਚ ਕੋਈ ਹੋਰ ਹੈ ਵੀ ਹੈ ਨਹੀਂ ਸੀ, ਚਾਚਾ ਤਾਇਆ ਮੇਰੇ ਕੋਈ ਨਹੀਂ ਹੈਗਾ, ਤੇ ਛੋਟੀ ਜਿਹੀ ਫੈਮਿਲੀ। ਉਹਨਾਂ ਦੇ ਮਤਲਬ ਮੇਰੇ ਲਾਈਫ ਦੇ ਵਿੱਚੋਂ ਚਲੇ ਜਾਣਾ ਬਹੁਤ ਕੁਛ ਮਤਲਬ ਮੈਂ ਮਿਸ ਕੀਤਾ। ਤੇ ਮੈਨੂੰ ਫਿਰ ਉਦੋਂ ਡਿਪਰੈਸ਼ਨ ਤੋਂ ਬਾਹਰ ਆਉਣ ਲਈ ਫੈਮਿਲੀ ਵੀ ਦੇਖਣੀ ਸੀ। ਫਿਰ ਮੈਂ ਦੁਬਾਰਾ ਮਤਲਬ ਲਿਖਣਾ ਸਟਾਰਟ ਕੀਤਾ, ਤੇ ਫਿਰ ਲਿਖਦਿਆਂ ਬਸ 2 ਸਾਲਾਂ ਦੇ ਵਿੱਚ ਹੀ ਜਿੱਦਾਂ ਜੋ ਮੈਂ ਸੰਭਾਲਿਆ, ਇਹ ਸਾਰਾ ਕੁਛ ਮੈਂ 2 ਸਾਲਾਂ ਦੇ ਵਿੱਚ ਹੀ ਸੰਭਾਲਿਆ। ਜਿਹੜਾ ਪਹਿਲਾਂ ਚਲੇ ਗਿਆ ਉਹ ਬਸ ਚਲੇ ਗਿਆ। ਏਦਾਂ ਹੁੰਦਾ ਨੀਲੂ ਜੀ ਲਾਈਫ 'ਚ ਨਾ, ਜ਼ਿੰਦਗੀ 'ਚ ਕਈ ਵਾਰੀ ਕੋਈ ਸੱਟ ਵੀ ਤੁਹਾਨੂੰ ਹੀਰਾ ਬਣਾ ਜਾਂਦੀ ਆ। ਬਿਲਕੁਲ, ਹਨਾ, ਤਰਾਸ਼ੇ ਜਾਂਦੇ ਹੋ ਤੁਸੀਂ ਉਦਾਸੀਆਂ ਵਿੱਚੋਂ ਵੀ। ਜਦੋਂ ਤੁਸੀਂ ਉੱਭਰਦੇ ਹੋ ਜਾਂ ਹਾਲਾਤਾਂ ਨੂੰ ਚੀਰ ਕੇ ਜਦੋਂ ਤੁਸੀਂ ਮੂਹਰੇ ਆਉਣੇ ਹੋ ਨਾ, ਉਦੋਂ ਤੁਸੀਂ ਅਸਲੀ ਇਨਸਾਨ ਜਾਂ ਅਸਲੀ ਤੁਹਾਨੂੰ ਜ਼ਿੰਮੇਵਾਰੀ ਮਹਿਸੂਸ ਹੁੰਦੀ ਆ। ਬਿਲਕੁਲ, ਹਾਂਜੀ। ਤੇ ਨੀਲੂ ਜੀ ਫਿਰ ਇਹ ਦੱਸੋ ਕਿ ਪਰਿਵਾਰ ਵੱਲੋਂ ਇੱਥੇ ਮਤਲਬ ਤੁਹਾਡਾ ਜਿਹੜਾ ਆਪਣਾ ਪਰਿਵਾਰ ਆ, ਹਸਬੈਂਡ ਆ ਜਾਂ ਬੱਚੇ ਆ, ਉਹਨਾਂ ਵੱਲੋਂ ਵੀ ਕੋਈ ਹਲਾਸ਼ੇਰੀ ਜਾਂ ਉਹਨਾਂ ਵੱਲੋਂ ਵੀ ਕੋਈ ਤੁਹਾਨੂੰ ਸਹਿਯੋਗ ਮਿਲਦਾ ਹੈ ਜਾਂ ਲਿਖਣ ਦੇ ਵਿੱਚ ਕਦੇ ਕੋਈ ਤਕਲੀਫ ਤਾਂ ਨਹੀਂ ਹੋਈ? ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਹੁਣ ਤਾਂ ਮੇਰੇ ਮੰਮਾ ਵੀ ਪੁੱਛਣਗੇ ਅੱਛਾ ਕੀ ਲਿਖਿਆ, ਕਿਹਨੂੰ ਸੁਣਾਉਣੀ ਹੁੰਨੀ ਆ, ਮੈਨੂੰ ਸੁਣਾ ਅੱਜ ਕੀ ਨਵਾਂ ਲਿਖਿਆ। ਤੇ ਹਾਂਜੀ, ਹੁਣ ਮੇਰੀ ਬੁੱਕ ਦੀ ਬਹੁਤ ਉਹਨਾਂ ਨੂੰ ਬੇਸਬਰੀ ਦੇ ਨਾਲ ਉਡੀਕ ਆ ਕਿ ਕਦੋਂ ਆਉਣਾ ਬੁੱਕ, ਕਦੋਂ ਕਰਨੀ ਆ, ਇੰਡੀਆ ਕਦੋਂ ਆਏਂਗੀ, ਕਦੋਂ ਸਟਾਰਟ ਕਰਨਾ ਸਾਰਾ ਕੁਛ। ਹੁਣ ਬਹੁਤ ਮਤਲਬ ਸਾਰੇ ਇਸ ਚੀਜ਼ ਨੂੰ ਹੈਗੇ ਆ, ਕਰਦੇ ਹੈਗੇ ਆ। ਇੱਕ ਸਹੀ ਟਾਈਮ ਹੁੰਦਾ ਨੀਲੂ ਜੀ, ਕੋਈ ਵੀ ਚੀਜ਼ ਸ਼ੁਰੂ ਹੋਣ ਦਾ ਨਾ ਇੱਕ ਸਹੀ ਵਕਤ ਹੁੰਦਾ। ਜਦੋਂ ਆਉਂਦਾ ਨਾ ਫਿਰ ਤੁਸੀਂ ਸਾਰਿਆਂ ਸਾਂਭਿਆ ਹੋਇਆ ਜਿਹੜਾ ਹੁੰਦਾ ਖਜ਼ਾਨਾ, ਉਹਨੂੰ ਤੁਸੀਂ ਫਿਰ ਉਲਟਾਉਣੇ ਹੋ। ਬਿਲਕੁਲ, ਬਿਲਕੁਲ, ਇੱਕ ਟਾਈਮ ਹੁੰਦਾ। ਤੇ ਨੀਲੂ ਜੀ ਫਿਰ ਇੱਕ ਗਜ਼ਲ ਜਾਂ ਨਜ਼ਮ ਤੁਹਾਡੀ ਪਸੰਦ ਦੀ ਹੋ ਜਾਵੇ? ਹਾਂਜੀ, ਮੈਂ ਮਤਲਬ ਦੇਖੋ ਤੁਸੀਂ ਵੀ ਇੱਥੇ ਬੈਠੇ ਹੋ ਜੋਤ ਜੀ ਪ੍ਰਦੇਸ਼ ਦੇ ਵਿੱਚ, ਹਨਾ, ਤੇ ਮੈਂ ਵੀ ਇੱਥੇ ਬੈਠੀ ਹਾਂ। ਮੈਂ ਬੁੱਕ ਬਸ ਹੁਣ ਆਪਾਂ ਦਸੰਬਰ ਤੱਕ ਮੇਰੀ ਬੁੱਕ ਮੈਂ ਰਿਲੀਜ਼ ਕਰਨ ਜਾ ਰਹੀ ਹਾਂ। ਹਾਲੇ ਮੈਂ ਫੇਸਬੁੱਕ ਤੇ ਵੀ ਜੋ ਮੈਨੂੰ ਇੰਨਾ ਪਿਆਰ ਦੇਣ ਵਾਲੇ ਆ, ਮੈਨੂੰ ਇੰਨਾ ਸਤਿਕਾਰ ਦੇਣ ਵਾਲੇ ਆ, ਜਿਨ੍ਹਾਂ ਕਰਕੇ ਮੈਂ ਇੱਥੇ ਪਹੁੰਚੀ ਹਾਂ, ਮੈਂ ਹਾਲੇ ਉਹਨਾਂ ਨਾਲ ਵੀ ਇਹ ਮਤਲਬ ਆਪਣੀ ਕਿਤਾਬ ਦਾ ਨਾਂ
ਸ਼ੇਅਰ ਨਹੀਂ ਕੀਤਾ। ਮੈਂ ਸੋਚਦੀ ਸੀ ਸਰ ਵਰਕ ਰੈਡੀ ਹੋ ਜਾਓ, ਚਲੋ ਫੇਰ ਕਰਾਂਗੇ ਨਾ। ਬਿਲਕੁਲ ਜੀ। ਤੇ ਮੈਂ ਆਪਣੀ ਕਿਤਾਬ ਦਾ ਨਾਮ ਵੀ ਚਲੋ ਮੈਂ ਅੱਜ ਤੁਹਾਡੇ ਰੇਡੀਓ ਤੇ ਅਨਾਉਂਸ ਕਰ ਰਹੀ ਹਾਂ ਕਿ ਮੈਂ ਬੈਰਾਗ ਆਪਣੀ ਕਿਤਾਬ ਦਾ ਨਾਮ ਰੱਖਿਆ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਉਹਦੇ ਵਿੱਚ ਹੈ ਵੀ ਤਕਰੀਬਨ ਬੈਰਾਗ ਹੀ ਮਿਲਣਾ। ਤੇ ਬੈਰਾਗ ਮੈਨੂੰ ਮੇਰੇ ਫਾਦਰ ਸਾਹਿਬ ਦੀ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਮਤਲਬ ਮਿਲਿਆ ਉਹਨਾਂ ਦੇ ਜਾਣ ਤੋਂ ਬਾਅਦ। ਤੇ ਹੁਣ ਇੱਥੇ ਬੈਠ ਕੇ ਬਹੁਤ ਕੁਛ ਯਾਦ ਆਉਂਦਾ। ਚਲੋ ਉਹ ਤੇ ਨਹੀਂ ਹੈਗੇ, ਹੁਣ ਵੀਰ ਹੈਗੇ ਆ, ਉਹਨਾਂ ਦੇ ਲਈ ਮੈਂ ਜੋ ਲਿਖਦੀ ਹੈਗੀ ਆ ਮੈਂ ਤੁਹਾਨੂੰ ਸੁਣਾਉਣੀ ਆ। ਬਿਲਕੁਲ ਜੀ। ਹਾਂਜੀ, ਮੈਂ ਲਿਖਿਆ ਸੀ, ਵੀਰਾ ਆਵੇਂਗਾ ਜਦੋਂ ਤੂੰ ਘਰ ਮੇਰੇ, ਵੀਰਾ ਆਵੇਂਗਾ ਜਦੋਂ ਤੂੰ ਘਰ ਮੇਰੇ, ਸੰਧਾਰੇ ਵਿੱਚ ਤਾਰੇ ਲੈ ਆਈ। ਸਾਡੇ ਝਾਕਦੇ ਨੇ ਸੁੰਨੜੇ ਬਨੇਰੇ ਵਿੱਚ, ਸੰਧਾਰੇ ਵਿੱਚ ਤਾਰੇ ਲੈ ਆਵੀਂ। ਸੁੰਨੇ ਸੁੰਨੇ ਲੇਖ ਸਾਡੇ ਊਣੇ ਊਣੇ ਭਾਗਵੇ, ਸੁੰਨੇ ਸੁੰਨੇ ਲੇਖ ਸਾਡੇ ਊਣੇ ਊਣੇ ਭਾਗਵੇ, ਭੈਣਾਂ ਨੂੰ ਤਾਂ ਰਹਿਣ ਸਦਾ ਵੀਰਾਂ ਦੇ ਵੈਰਾਗਵੇ। ਤੈਨੂੰ ਤੱਕ ਵਿਹੜੇ ਸਾਡੇ ਖਿੜਨੀਆਂ ਰੌਣਕਾਂ, ਮੱਥੇ ਤੇਰੇ ਵੀਰਾ ਜਿਵੇਂ ਚੰਦਨਾਂ ਦੇ ਵਾਗਵੇ। ਛੇਤੀ ਛੇਤੀ ਆ ਜਾ, ਕਾਨੂੰ ਲਾਈ ਜਾਨਾ ਦੇਰ ਵੇ, ਧੁੱਪਾਂ ਉੱਤੇ ਹੁਕਮ ਚਲਾ ਲਈ ਵੀਰਾ ਫੇਰਵੇ। ਤੇਰੇ ਬਿਨਾ ਸਾਡੇ ਹੋਣੇ ਨਹੀਂ ਸਵੇਰੇ, ਸੰਧਾਰੇ ਵਿੱਚ ਤਾਰੇ ਲੈ ਆਈ। ਸਾਡੇ ਝਾਕਦੇ ਨੇ ਸੁੰਨੜੇ ਬਨੇਰੇ, ਸੰਧਾਰੇ ਵਿੱਚ ਤਾਰੇ ਲੈ ਆਈ। ਕਿਆ ਬਾਤ, ਕਿਆ ਬਾਤ। ਕਾੜਨੀ ਦੇ ਦੁੱਧ ਨਾਲ ਮਿੱਠੇ ਟੁੱਕ ਵੀਰਨਾ, ਕਾੜਨੀ ਦੇ ਦੁੱਧ ਨਾਲ ਮਿੱਠੇ ਟੁੱਕ ਵੀਰਨਾ, ਕੱਢਾਂ ਫੁਲਕਾਰੀ ਤੇਰੇ ਰੁੱਸ ਜਾਵੇ ਹੀਰਨਾ। ਜੁਗ ਜੁਗ ਜੀਵੇ ਸਾਡੀ ਭਾਬੋ ਦਾ ਸੁਹਾਗਵੇ, ਰੰਗਲੇ ਦੇ ਚੀਰ ਵਿੱਚ ਲੱਗੇ ਰਹਿਣ ਭਾਗਵੇ। ਪਲੰਗ ਸਜਾਵੇ ਵਿੱਚ ਵਿਹੜੇ ਦੇਖ ਭੈਣ ਵੇ, ਦੇਲੀ ਵਿੱਚ ਤੇਲ ਲੈ ਕੇ ਖੜੀ ਵੀਰਾ ਨੈਣ ਵੇ। ਅੱਜ ਹੋ ਗਏ ਕਾਤੋਂ ਲੰਬੜੇ ਰਾਹ ਤੇਰੇ, ਸੰਧਾਰੇ ਵਿੱਚ ਤਾਰੇ ਲੈ ਆਈ। ਸਾਡੇ ਝਾਕਦੇ ਨੇ ਸੁੰਨੜੇ ਬਨੇਰੇ, ਸੰਧਾਰੇ। ਵੱਡੇ ਵੱਡੇ ਗੱਡੇ ਤੇਰੇ ਦਰ ਸਾਡੇ ਪੀੜੇ ਵੇ, ਵੱਡੇ ਵੱਡੇ ਗੱਡੇ ਤੇਰੇ ਦਰ ਸਾਡੇ ਪੀੜੇ ਵੇ, ਭੈਣਾਂ ਤਾਂ ਹੰਡਾਉਣ ਸਦਾ ਤੇਰੇ ਦਿੱਤੇ ਲੀੜੇ ਵੇ। ਰੰਗਲੀਆਂ ਚੂੜੀਆਂ ਮੈਂ ਭਾਬੋ ਨੂੰ ਚੜਾ ਦਿਆਂ, ਕੱਢ ਕੇ ਸੰਦੂਖੋਂ ਖੇਸੀ ਗਲ ਤੇਰੇ ਪਾ ਦਿਆਂ। ਵੇ ਤੇਰੇ ਅੰਬਰਾਂ ਤੋਂ ਵੱਡੇ ਵੀਰਾ ਜੇਰੇ, ਸੰਧਾਰੇ ਵਿੱਚ ਤਾਰੇ ਲੈ ਆਈ। ਸਾਡੇ ਝਾਕਦੇ ਨੇ ਸੁੰਨੜੇ ਬਨੇਰੇ, ਸੰਧਾਰੇ ਵਿੱਚ ਤਾਰੇ ਲੈ ਆਈ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਨੀਲੂ ਜੀ। ਦੇ ਦੇਵੀਂ ਸੁਨੇਹਾ ਸਾਡੇ ਬਾਪੂ ਵੇ ਉਦਾਸ ਨੂੰ, ਦੇ ਦੇਈਂ ਸੁਨੇਹਾ ਸਾਡੇ ਬਾਪੂ ਵੇ ਉਦਾਸ ਨੂੰ, ਭੈਣ ਫੇਰਾ ਪਾਓ ਹੁਣ ਤਿੱਥ ਤੀਜ ਖਾਸ ਨੂੰ। ਸੁੱਖ ਦਾ ਸੁਨੇਹਾ ਦੇਵੀਂ ਮਾਂ ਨੂੰ ਵੀਰਾ ਹੱਸ ਕੇ, ਦੇਖ ਤੇਰਾ ਗੱਡਾ ਆਉ ਦਰੀ ਜਿਹੜੀ ਨੱਸ ਕੇ। ਆਖੀ ਲੁੱਕ ਛਿਪ ਹੰਝੂ ਨਾ ਉਕੇਰੇ, ਸੰਧਾਰੇ ਵਿੱਚ ਤਾਰੇ ਲੈ ਆਈ। ਸਾਡੇ ਝਾਕਦੇ ਨੇ ਸੁੰਨੜੇ ਬਨੇਰੇ, ਸੰਧਾਰੇ ਵਿੱਚ ਤਾਰੇ ਲੈ ਆਈ। ਵਾਹ ਜੀ ਵਾਹ, ਵਾਹ ਜੀ। ਹਾਂਜੀ, ਹੁਣ ਬਸ ਵੀਰਾਂ ਤੇ ਆਸ ਆ, ਵੀਰ ਹੀ ਹੈਗੇ ਆ ਬਾਪੂ ਦੀ ਥਾਂ ਵੀ, ਜੋਤ ਜੀ, ਹਨਾ। ਤੁਹਾਡੀ ਸਾਰੀ ਉਮਰ ਦੇ ਮਾਪੇ ਆ ਨਾ ਜਿਹੜੇ ਤੁਹਾਡੇ ਵੀਰ ਹੁੰਦੇ ਆ, ਤੁਹਾਡੇ ਭੈਣ ਭਰਾ ਹੁੰਦੇ ਆ। ਸੋ ਬਿਲਕੁਲ ਨੀਲੂ ਜੀ, ਬੜਾ ਖੂਬਸੂਰਤ ਤੁਸੀਂ ਲਿਖਦੇ ਹੋ। ਤੇ ਤੁਹਾਡੇ ਡਾਕਟਰ ਨੇ ਬੜੀ ਵਧੀਆ ਤੁਹਾਨੂੰ ਸਲਾਹ ਦਿੱਤੀ ਸੀ ਕਿ ਉਹ ਕਰੋ ਜੋ ਤੁਹਾਨੂੰ ਸਕੂਨ ਦਿੰਦਾ ਹੈ। ਬਿਲਕੁਲ ਬਿਲਕੁਲ। ਤੇ ਇੰਨਾ ਦੇਰ ਦਾ ਇੱਕ ਜਵਾਰ ਭਾਟਾ ਮੈਂ ਕਹੂੰਗੀ ਦਿਲ ਦੇ ਵਿੱਚ ਜਿਹੜਾ ਤੁਹਾਡੇ ਉਛਾਲੇ ਮਾਰਦਾ ਸੀ, ਕਦੇ ਮੌਕਾ ਨਹੀਂ ਸੀ ਮਿਲਿਆ। ਤੇ ਕਈ ਵਾਰੀ ਉਦਾਸੀ ਜਾਂ ਸੱਟਾਂ ਜਾਂ ਦਰਦ ਫਿਰ ਉਸ ਉਛਾਲੇ ਨੂੰ ਬਾਹਰ ਕੱਢਦੀਆਂ। ਬਿਲਕੁਲ ਜੀ, ਬਿਲਕੁਲ। ਪਰ ਖੁਸ਼ੀ ਹੁੰਦੀ ਜੋਤ ਜੀ, ਬਹੁਤ ਜ਼ਿਆਦਾ, ਮਤਲਬ ਕਿ ਪ੍ਰਾਊਡ ਫੀਲ ਹੋਣਾ ਸੀ ਅੱਜ ਕਿ ਜੇ ਫਾਦਰ ਸਾਹਿਬ ਵੀ ਹੁੰਦੇ, ਉਹ ਵੀ ਦੇਖਦੇ ਆ ਨਾ। ਦੇਖੋ ਨੀਲੂ ਜੀ, ਸਭ ਨੇ ਜਾਣਾ, ਤੁਸੀਂ ਵੀ ਜਾਣਾ, ਮੈਂ ਵੀ ਚਲੇ ਜਾਣਾ। ਬਿਲਕੁਲ ਜੀ, ਬਿਲਕੁਲ। ਪਰ ਇਸ ਦੁਨੀਆ ਦੇ ਵਿੱਚ ਅਸੀਂ ਕਾਰਜ ਕਿਹੜੇ ਕਰਕੇ ਚੱਲੇ ਆ, ਜਾਂ ਕੀ ਦੇ ਕੇ ਚੱਲੇ ਆ, ਕੀ ਪਰੋ ਕੇ ਚੱਲੇ ਆ, ਇਹ ਮਹੱਤਤਾ ਰੱਖਦਾ ਹੈ। ਤੇ ਤੁਸੀਂ ਜਿਹੜਾ ਕਾਰਜ ਕਰ ਰਹੇ ਹੋ, ਨਾਲੇ ਇੱਕ ਚੀਜ਼ ਹੋਰ ਦੇਖਿਓ ਨੀਲੂ ਜੀ, ਤੁਹਾਡੇ ਜਿਹੜੇ ਪਿਤਾ ਜੀ ਆ ਨਾ, ਉਹ ਕਿਤੇ ਨਹੀਂ ਗਏ। ਤੁਹਾਡੇ ਵਿੱਚ, ਤੁਹਾਡੇ ਭਰਾਵਾਂ ਵਿੱਚ, ਤੁਹਾਡੇ ਖੁਦ ਦੇ ਬੱਚਿਆਂ ਦੇ ਵਿੱਚ ਉਹ ਤੁਹਾਨੂੰ ਹੱਸਦੇ ਮਿਲਣਗੇ। ਬਿਲਕੁਲ ਜੀ, ਬਿਲਕੁਲ। ਉਹ ਕਿਤੇ ਨਹੀਂ, ਤੁਹਾਡੇ ਆਸ-ਪਾਸ ਆ। ਮੈਂ ਅੱਜ ਵੀ ਜੋਤ ਜੀ, ਮੈਂ ਫੇਸਬੁੱਕ ਤੇ ਮੇਰੇ ਨਾਲ ਸੀਗੇ, ਮੈਂ ਅੱਜ ਵੀ ਮੈਸੇਂਜਰ ਓਪਨ ਕਰਕੇ ਮੈਂ ਉਹਨਾਂ ਨੂੰ ਅੱਜ ਵੀ ਮੈਸੇਜ ਕਰਦੀ ਰਹਿੰਦੀ ਹਾਂ ਕਿ ਕਿੱਥੇ ਹੋ ਤੁਸੀਂ, ਮੇਰੇ ਕੋਲ ਹੀ ਹੋ, ਤੁਸੀਂ ਕਿਤੇ ਨਹੀਂ ਗਏ। ਮੈਂ ਲਾਸਟ ਈਅਰ ਮੈਂ ਅਕਤੂਬਰ ਦੇ ਵਿੱਚ ਕੈਨੇਡਾ ਗਈ ਸੀਗੀ, ਬ੍ਰਦਰ ਦੀ ਮੈਰਿਜ ਸੀਗੀ, ਤੇ ਮੈਂ ਉਦੋਂ ਵੀ ਮੈਸੇਜ ਕਰਕੇ ਮੈਂ ਚੱਲੀ ਹਾਂ, ਤੁਸੀਂ ਨਹੀਂ ਜਾਣਾ, ਤੁਸੀਂ ਵੀ ਚੱਲੋ। ਕਿੱਥੇ ਚਲੇ ਗਏ ਹੋ, ਕਿੱਥੇ? ਬਸ
ਇੱਕ ਮਤਲਬ ਕਿ ਦੁਨਿਆਵੀ ਉਹ ਚਲੇ ਗਏ ਆ, ਬਟ ਫੀਲ ਹੋ ਰਿਹਾ ਕਿ ਉਹ ਹੈਗੇ ਨਹੀਂ, ਇੱਥੇ ਹੀ ਆ, ਤੁਹਾਡੇ ਅੰਦਰ ਆ, ਤੁਹਾਡੇ ਅੱਖਰਾਂ ਦੇ ਵਿੱਚੋਂ ਉਹ ਜਿਉਣਗੇ। ਬਿਲਕੁਲ। ਤੇ ਬਿਲਕੁਲ ਨੀਲੂ ਜੀ, ਬਾਕੀ ਮੈਂ ਹੋਰ ਗੱਲਬਾਤ ਕਰਦੀ ਜਾਵਾਂ ਕਿ ਜਰਮਨੀ ਦੀਆਂ ਵੀ ਸਾਹਿਤ ਸਭਾਵਾਂ ਹੈਗੀਆਂ ਜਿੱਥੇ ਤੁਸੀਂ ਜਾਂਦੇ ਹੋ, ਬੋਲਦੇ ਹੋ ਜਾਂ ਕੁਝ ਪੇਸ਼ ਕਰਦੇ ਹੋ, ਕੁਛ ਉਹ ਵੀ ਦੱਸੋ। ਹਾਂਜੀ, ਮੈਂ ਇੱਥੇ ਜਿੱਦਾਂ ਸਾਡੇ ਤੀਆਂ ਦਾ ਪ੍ਰੋਗਰਾਮ ਹੁੰਦਾ, ਵਿਸਾਖੀ ਦਾ ਹੁੰਦਾ, ਫਰੈਂਕਫੁਰਟ ਫਸਟ ਟਾਈਮ ਜਿਹੜੀ ਮੈਂ ਪਰਫਾਰਮੈਂਸ ਦਿੱਤੀ ਸੀਗੀ, ਸਰਦਾਰ ਸੁਖੀ ਬਾਠ ਜਿਹੜੇ ਚਲਾ ਰਹੇ ਆ ਸਰੀ ਦੇ ਵਿੱਚ ਪੰਜਾਬੀ ਭਵਨ, ਤੇ ਉਹ ਆਏ ਸੀਗੇ ਫਰੈਂਕਫੁਰਟ ਜੀ, ਤੇ ਉੱਥੇ ਮੈਂ ਗਈ ਸੀਗੀ ਉਹਨਾਂ ਕਰਕੇ ਸਪੈਸ਼ਲ ਉਹਨਾਂ ਨੂੰ ਮਿਲਣ, ਤੇ ਉੱਥੇ ਮੈਂ ਆਪਣੀ ਇੱਕ ਪੋਇਮ ਸਾਂਝੀ ਕਰਕੇ ਆਈ ਸੀ। ਬਹੁਤ ਉਦੋਂ ਸਾਰਿਆਂ ਨੇ ਪ੍ਰੇਜ਼ ਕੀਤੀ, ਪਿਆਰ ਦਿੱਤਾ ਮਤਲਬ ਕਿ। ਤੇ ਹੁਣ ਵੀ ਕਰੋਨਾ ਟਾਈਮ ਦੁਬਾਰਾ ਹੋ ਰਿਹਾ ਸੀ ਪ੍ਰੋਗਰਾਮ, ਬਟ ਮਿਸ ਹੋ ਗਿਆ, ਫਿਰ ਉਹ ਡਿਲੇ ਕਰਨਾ ਪਿਆ ਨਾ, ਕੈਂਸਲ ਕਰਨਾ ਪਿਆ। ਤੇ ਹੁਣ ਦੇਖਦੇ ਹਾਂ, ਬਾਕੀ ਮੈਂ ਇੱਥੇ ਪਾਰਟੀਸਪੇਟ ਕਰਦੀ ਰਹਿੰਦੀ ਹਾਂ। ਹਾਂਜੀ, ਜਦੋਂ ਵੀ ਪ੍ਰੋਗਰਾਮ ਹੁੰਦਾ, ਗਿੱਧੇ ਦਾ ਹੋਵੇ, ਵਿਸਾਖੀ ਦਾ ਹੋਵੇ, ਦੀਵਾਲੀ ਦਾ ਹੋਵੇ, ਤੇ ਉਹ ਕਰਦੇ ਰਹੀਦਾ। ਹਾਂਜੀ, ਬਾਕੀ ਅੱਗੇ ਜੋ ਪ੍ਰਮਾਤਮਾ ਨੂੰ ਮਨਜ਼ੂਰ। ਤੇ ਨੀਲੂ ਜੀ, ਜਿਵੇਂ ਹਰ ਇੱਕ ਬੰਦੇ ਦਾ, ਹਰ ਇੱਕ ਕਵੀ ਦਾ, ਕਵਿੱਤਰੀ ਦਾ ਲਿਖਣ ਦਾ ਆਪਣਾ ਤਰੀਕਾ ਹੁੰਦਾ। ਕਈ ਵਾਰੀ ਕੋਈ ਬੰਦਾ ਖਾਣੇ ਦੇ ਟੇਬਲ ਤੇ ਹੀ ਬੜਾ ਕੁਛ ਅਬਜ਼ਰਵ ਕਰ ਲੈਂਦਾ, ਤੇ ਕਈ ਵਾਰੀ ਦਿਲ ਨਾਲ ਫੜ ਕੇ ਵੀ ਬਹੁਤ ਲਿਖ ਲੈਂਦੀ ਆ। ਮੈਂ ਉਹੀ ਪੁੱਛਣਾ ਸੀ ਕਿ ਮੈਂ ਤੜਕਾ ਲਾਉਂਦੀ ਬਹੁਤ ਸਾਰੇ ਸ਼ਬਦਾਂ ਤੜਕਾ ਲਾ ਦਿੰਦੀ ਆ। ਵਾਹ ਜੀ। ਤੇ ਨੀਲੂ ਜੀ, ਫਿਰ ਇੱਕ ਦਾ ਗੀਤ ਜਾਂ ਕੋਈ ਗਜ਼ਲ ਹੋ ਜਾਵੇ ਤੁਹਾਡੀ ਪਸੰਦੀਦਾ। ਹਾਂਜੀ, ਓਕੇ, ਮੈਂ ਸੁਣਾਨੀ ਆ ਤੁਹਾਨੂੰ ਫਿਰ ਇੱਕ ਹੋਰ। ਇਹ ਮੇਰੇ ਉਹਦੇ ਬਹੁਤ ਨੇੜੇ ਹੈਗੀ ਆ। ਵਾਹ ਜੀ ਵਾਹ, ਆਜੋ ਜੀ ਫਿਰ। ਸੋਹਣੀ ਧੁੱਪੇ ਆਕੜ ਕੰਨੀਏ, ਸੋਹਣੀ ਧੁੱਪੇ ਆਕੜ ਕੰਨੀਏ, ਕਿਉਂ ਫਿਰਦੀ ਏ ਭੌਂਦੀ। ਸੋਹਣੀ ਧੁੱਪੇ ਆਕੜ ਕੰਨੀਏ, ਕਿਉਂ ਫਿਰਦੀ ਏ ਭੌਂਦੀ, ਵਾਰਿਸ ਵਰਗਾ ਸੱਜਣ ਆਇਆ, ਤੂੰ ਮੰਜੀਆਂ ਨਾ ਡਾਉਂਦੀ। ਵਾਹ ਜੀ ਵਾਹ। ਭੱਜ ਕੇ ਸੱਧ ਹਵਾਵਾਂ ਠੰਡੀਆਂ, ਭੱਜ ਕੇ ਸੱਧ ਹਵਾਵਾਂ ਠੰਡੀਆਂ, ਆਣ ਚੌਰਿਓ ਚੱਲਣ, ਡਾਰ ਚਿਰਾਗਾਂ ਦੀ ਨੂੰ ਕਹਿ ਦੇ, ਦਰ ਦੇਲੀਆਂ ਮੱਲਣ। ਸੂਰਜ ਛੰਨਾ ਅੜੀਏ ਲਿਆ, ਸੂਰਜ ਛੰਨਾ ਅੜੀਏ ਲਿਆ, ਅੰਬਰਾਂ ਕੋਲੋਂ ਉਧਾਰਾ, ਰੂਹ ਦਾ ਗੁੜ ਪਾ ਚੂਰੀ ਕੁੱਟੀਏ, ਆਇਆ ਸੱਜਣ ਪਿਆਰਾ। ਵਾਹ ਜੀ ਵਾਹ। ਅੱਜ ਪੋਟਿਆਂ ਉੱਤੇ ਚੜ ਗਈ, ਆਪੇ ਸਾਡੇ ਮਹਿੰਦੀ, ਅੱਜ ਪੋਟਿਆਂ ਉੱਤੇ ਚੜ ਗਈ, ਆਪੇ ਸਾਡੇ ਮਹਿੰਦੀ, ਨੱਕ ਦੀ ਨਥਣੀ ਛੇੜ ਛੇੜ ਕੇ ਹੀਰ ਅਸਾਨੂੰ ਕਹਿੰਦੀ। ਸੁਣ ਵੇ ਵਾਰਿਸ ਵਰਗਿਆ ਸੱਜਣਾ, ਕਲਮ ਕੜਾ ਮੈਂ ਤੇਰੀ, ਚੱਕ ਲੈ ਹੁਣ ਤੂੰ ਕੋਰੇ ਕਾਗਜ਼, ਹੀਰ ਬਣਾ ਮੈਂ ਤੇਰੀ। ਸੋਹਣੀ ਧੁੱਪੇ ਆਕੜ ਕੰਨੀਏ, ਕਿਉਂ ਫਿਰਦੀ ਏ ਭੌਂਦੀ, ਵਾਰਿਸ ਵਰਗਾ ਸੱਜਣ ਆਇਆ, ਤੂੰ ਮੰਜੀਆਂ ਨਾ ਡਾਉਂਦੀ, ਵਾਰਿਸ ਵਰਗਾ ਸੱਜਣ ਆਇਆ, ਤੂੰ ਮੰਜੀਆਂ ਨਾ ਡਾਉਂਦੀ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ, ਤੇ ਨੀਲੂ ਜੀ, ਬੜੇ ਵਧੀਆ। ਤੁਸੀਂ, ਮੈਂ ਇੱਕ ਚੀਜ਼ ਦੇਖੀ ਆ, ਤੁਹਾਡੇ ਕੋਲ ਸ਼ਬਦਾਂ ਦਾ ਬੜਾ ਭੰਡਾਰ ਆ। ਥੈਂਕ ਯੂ ਜੀ, ਗੋਡ ਗਿਫਟਡ ਆ। ਵਾਹਿਗੁਰੂ ਨੇ ਪਤਾ ਨੀ ਕੀ ਸੋਚ ਕੇ ਮਤਲਬ ਖਿਆਲ, ਕੁਛ ਲਫ਼ਜ਼ ਏਦਾਂ ਦੇ। ਬਾਕੀ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ, ਤੁਹਾਡਾ ਪਿਆਰ, ਤੁਸੀਂ ਜਿਹੜੀਆਂ ਬਲੈਸਿੰਗਸ ਦਿੰਦੇ ਹੋ ਸਾਰੇ ਜਾਣੇ ਇਕੱਠੇ ਹੋ ਕੇ, ਜਿਹਦਾ ਮੈਂ ਕਰਜ਼ਾ ਕਦੇ ਉਤਾਰ ਹੀ ਨਹੀਂ ਸਕਦੀ ਹੈਗੀ। ਜੀ ਬਿਲਕੁਲ ਜੀ। ਤੇ ਨੀਲੂ ਜੀ, ਜਿਹੜੀ ਤੁਹਾਡੀ ਆਉਣ ਵਾਲੀ ਕਿਤਾਬ ਆ, ਜਿਹਦਾ ਨਾਮ ਤੁਸੀਂ ਦੱਸਿਆ ਵੈਰਾਗ, ਸੋ ਉਸ ਕਿਤਾਬ ਦੇ ਵਿੱਚ ਕੀ ਗਜ਼ਲਾਂ, ਨਜ਼ਮਾਂ, ਗੀਤ ਜਾਂ ਫਿਰ ਮਿਕਸ ਹੋਊਗਾ ਸਾਰਾ ਕੁਛ? ਤੇ ਕਿਹੜੀ ਚੀਜ਼ ਨੂੰ ਪ੍ਰਧਾਨ ਤੁਸੀਂ ਉਹ ਕਿਤਾਬ ਦੇ ਵਿੱਚ ਰੱਖਿਆ? ਵੈਰਾਗ ਦੇ ਵਿੱਚ ਵੈਰਾਗ ਹੀ ਪ੍ਰਧਾਨ ਆ। ਉਹਦੇ ਵਿੱਚ ਬਸ ਕੁਛ ਥੋੜਾ ਮਤਲਬ ਕਿ ਮੈਂ ਸ਼ਿਵ ਦੀ ਪੈੜ ਵਰਗਾ ਹੋਣਾ ਚਾਹਿਆ। ਉਹਨੇ ਹੀ ਪੜ੍ਹਿਆ, ਉਹਦੇ ਤੋਂ ਮਤਲਬ ਕਿ ਸ਼ਿਵ ਤੋਂ ਹੀ ਸਿੱਖਿਆ। ਸ਼ਿਵ ਦੀ ਪੀੜ ਜਿੱਦਾਂ ਮੇਰੇ ਦਿਲ ਦੇ ਵਿੱਚ ਵਸੀ ਹੋਈ ਆ, ਕੁਛ ਸ਼ਿਵ ਵਰਗਾ, ਮਤਲਬ ਥੋੜਾ ਦਰਦ ਮਤਲਬ ਜ਼ਿਆਦਾ ਹੈਗਾ, ਪਿਆਰ ਵੀ ਹੈਗਾ, ਇਸ਼ਕ ਤੇ ਵੀ ਲਿਖਿਆ, ਆਪਣੇ ਕਲਚਰ ਦੇ ਉੱਤੇ ਵੀ ਇੱਕ ਮੈਂ ਉਹਦੇ ਵਿੱਚ ਮੇਰੇ ਦਾਦਾ ਜੀ ਦੇ ਬਾਰੇ ਲਿਖਿਆ, ਬਾਬਾ ਤੇਰੇ ਪਿੰਡ ਨੂੰ ਅਸੀਸ। ਹੈ ਤੁਹਾਡੇ ਕੋਲ ਹੈ ਜੀ ਇਸ ਵਕਤ ਇਹ? ਨਹੀਂ, ਇਸ ਟਾਈਮ ਤੇ ਨਹੀਂ ਹੈਗਾ, ਬਟ ਉਹਦੇ ਵਿੱਚ ਮਤਲਬ ਜਿੱਦਾਂ ਆਪਾਂ ਕਹਿ ਲਓ ਕਿ ਇੱਕ ਪੋਤੀ ਆਪਣੇ ਦਾਦੇ ਦੇ ਪਿੰਡ ਨੂੰ ਅਸੀਸ ਦੇ ਕੇ ਚੱਲੀ ਆ। ਵਾਹ ਜੀ ਵਾਹ। ਤੇ ਉਹ ਚੀਜ਼ ਹੈਗੀ, ਉਹ ਵੀ ਮੇਰੇ ਬਹੁਤ ਮਤਲਬ ਮਨ ਦੇ ਬਹੁਤ ਨਜ਼ਦੀਕ ਆ। ਉਹਦਾ ਐਂਡ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਆਪਾਂ ਜਦੋਂ ਉਹਨੂੰ ਪੜਾਂਗੇ, ਇੱਕ ਮਤਲਬ ਇਮੈਜੀਨੇਸ਼ਨ ਆਊਗੀ ਕਿ ਮੈਂ ਮਤਲਬ ਪੋਤੀ ਕਹਿ ਰਹੀ ਹਾਂ, ਮੈਂ ਤੁਹਾਨੂੰ ਓਦਾਂ ਹੀ ਮਤਲਬ ਕਿ ਐਕਸਪਲੇਨ ਕਰਦੀ ਹਾਂ ਥੋੜਾ ਜਿਹਾ ਜੀ।
ਕਿ ਇੱਕ ਪੋਤੀ ਮਤਲਬ ਆਪਣੇ ਦਾਦੇ ਨੂੰ ਕਹਿ ਰਹੀ ਆ ਕਿ ਵਸਣ ਤੇਰੇ ਪਿੰਡ ਦੀਆਂ ਕੰਜਕਾਂ ਜਿਹੜੀਆਂ ਚੱਕ ਚੱਕ ਢੱਕ ਕੇ ਨਿੱਤ ਖੜਾਵਣ ਵੀਰ, ਵਾਹ ਜੀ, ਇੱਕੋ ਹੱਸ ਹੱਸ ਬੋਲੀ ਪਾਉਂਦੀਆਂ ਜਾਂਦੀ ਸੀਨਾ ਚੀਰ, ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਮਾਈ ਦਾ, ਚੱਕ ਚੱਕ ਢਾ ਕੇ ਉੱਤੇ ਵੀਰ ਨੂੰ ਖੜਾਈ ਦਾ, ਚੱਕ ਚੱਕ ਢਾ ਕੇ ਉੱਤੇ ਵੀਰ ਨੂੰ ਖੜਾਈ ਦਾ। ਵਾਹ ਜੀ ਵਾਹ, ਕਮਾਲ ਦੀ। ਇਹ ਉਹਦਾ ਉਸ ਮਤਲਬ ਬਾਬਾ ਤੇਰੇ ਪਿੰਡ ਨੂੰ ਅਸੀਸ ਜਿਹੜਾ ਮੇਰਾ ਪੋਇਮ ਕਹਿ ਲੋ ਜਾਂ ਗੀਤ ਕਹਿ ਲੋ, ਉਹਦਾ ਐਂਡ ਮਤਲਬ ਇੱਕ ਲੋਕ ਬੋਲੀ ਦੇ ਨਾਲ ਮੈਂ ਕੀਤਾ। ਪਹਿਲਾਂ ਆਪਾਂ ਵੀ ਖੜਾਉਂਦੇ ਰਹੇ ਆ ਛੋਟੇ ਵੀਰਾਂ ਨੂੰ ਏਦਾਂ ਢਾਕ ਤੇ ਚੱਕ ਕੇ, ਹਨਾ। ਹਾਂਜੀ ਹਾਂਜੀ, ਮੰਮਾ ਨੇ ਭੇਜ ਦੇਣਾ ਕਿ ਜਾਓ ਖੜਾਓ, ਤੇ ਉੱਥੇ ਨੀਚੇ ਬਿਠਾ ਕੇ ਵੀਰੇ ਨੀਚੇ ਬਿਠਾ ਦੇਣਾ ਤੇ ਆਪ ਕਿੱਕਲੀ ਕਲੀਰ ਦੀ ਪਾਉਣੀ। ਇਹ ਬੋਲੀ ਵੀ ਪਾਉਂਦੇ ਹੁੰਦੇ ਸੀ ਜਦੋਂ ਆਪਾਂ ਨਾ, ਕਿੱਕਲੀ ਕਲੀਰ ਦੀ, ਬਿਲਕੁਲ ਜੀ, ਅੱਜ ਵੀ ਚੱਲਦੀ ਹੈ ਇਹ। ਹਾਂਜੀ ਹਾਂਜੀ, ਤੇ ਉਹ ਫਿਰ ਮੈਂ ਓਦਾਂ ਹੀ ਸ਼ੋਅ ਕੀਤਾ ਕਿ ਗੱਲ ਦੇ ਵਿੱਚ ਛੋਟੀ ਜਿਹੀ ਚੁੰਨੀ ਪਾਈ ਆ, ਕਦੇ ਉਹ ਦੇਖੇ ਦੀਰੇ ਵੱਲ ਨੂੰ, ਕਦੇ ਸਾਂਭੇ ਗੱਲ ਦੀ ਲੀਰ, ਕੁਛ ਏਦਾਂ ਮਤਲਬ। ਠੀਕ ਹੈ ਜੀ। ਤੇ ਏਦਾਂ ਦੀਆਂ ਚੀਜ਼ਾਂ ਮਤਲਬ ਆਪਣੇ ਕਲਚਰ ਦੇ ਨਾਲ ਵੀ ਹੈਗੀਆਂ, ਥੋੜੀਆਂ ਬਹੁਤੀਆਂ ਆਪਣੀਆਂ ਧਾਰਮਿਕ ਚੀਜ਼ਾਂ ਵੀ ਹੈਗੀਆਂ, ਤੇ ਕੁਦਰਤ ਬਾਰੇ ਵੀ ਹੈਗਾ, ਪਰ ਹੈ ਸਾਰਾ ਕੁਛ ਇੱਕ ਵਿਰਾਗ ਦੇ ਵਿੱਚ ਹੀ ਹੈਗਾ। ਹਾਂਜੀ ਨੀਲੂ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਲਿਖ ਲੈਂਦੇ ਹੋ, ਕੋਈ ਵੀ ਸਥਿਤੀ ਹੋਵੇ, ਭਾਵੇਂ ਖਾਣਾ ਬਣਾ ਰਹੇ ਹੋ, ਭਾਵੇਂ ਆਟਾ ਗੁੰਨਦੇ ਹੋ, ਭਾਵੇਂ ਬੇਲਣਾ ਫੜਿਆ ਹੋਇਆ ਹੱਥ 'ਚ, ਮਤਲਬ ਉਹ ਜਿਹੜੀ ਉਹ ਜ਼ਿੰਦਗੀ ਆ ਨੀਲੂ ਜੀ ਦੇ ਅੰਦਰ, ਉਹ ਚੱਲਦੀ ਰਹਿੰਦੀ ਆ, ਹਨਾ। ਉਹ ਇੱਕ ਅਲੱਗ ਦੁਨੀਆ ਜਿਹੜੀ, ਭਾਵੇਂ ਕੰਮ ਤੇ ਹੋ ਤੁਸੀਂ, ਭਾਵੇਂ ਘਰੇ ਹੋ, ਭਾਵੇਂ ਇਕੱਲੇ ਹੋ, ਭਾਵੇਂ ਲੋਕਾਂ 'ਚੋਂ, ਉਹਦਾ ਜਿਹੜਾ ਪ੍ਰਵਾਹ ਚੱਲਦਾ ਰਹਿੰਦਾ, ਉਹ ਸ਼ਬਦਾਂ ਦਾ ਤਾਣਾ ਬਾਣਾ, ਉਹ ਖਿਆਲ ਜਿਹੜੇ ਆਉਂਦੇ ਰਹਿੰਦੇ ਆ, ਹਨਾ। ਤੇ ਨੀਲੂ ਜੀ, ਕਦੇ ਤੁਹਾਨੂੰ ਇੰਝ ਵੀ ਮਹਿਸੂਸ ਹੋਇਆ ਕਿ ਜਿਹੜਾ ਇੱਕ ਫਨਕਾਰ ਹੁੰਦਾ, ਭਾਵੇਂ ਗਾਉਣ ਵਾਲਾ ਹੈ, ਭਾਵੇਂ ਸਾਹਿਤਕਾਰ ਆ, ਭਾਵੇਂ ਉਹ ਸ਼ਾਇਰ ਆ ਜਾਂ ਸ਼ਾਇਰਾ ਹੈ, ਸਮਾਜ ਦੇ ਪ੍ਰਤੀ ਵੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਹੁੰਦੀ ਆ ਕਿ ਉਹਨਾਂ ਨੇ ਕੁਝ ਤਰਾਸਦੀਆਂ ਵੀ ਲਿਖਣੀਆਂ? ਬਿਲਕੁਲ, ਹਾਂਜੀ। ਕੀ ਸਮਝਦੇ ਹੋ? ਇਹ ਤਾਂ ਸਭ ਤੋਂ ਮਤਲਬ ਕਿ ਇੱਕ ਲੇਖਕ ਦਾ, ਹੁਣ ਦੇਖੋ ਪਾਸ਼ ਸਾਹਿਬ ਦਾ ਅੱਜ ਜਨਮ ਦਿਨ ਸੀਗਾ, ਹਨਾ, ਤੇ ਬਿਲਕੁਲ ਜੀ, ਅੱਜ ਮੇਰੀ ਇੰਟਰਵਿਊ ਹੋ ਰਹੀ ਆ, ਮੇਰੇ ਲਈ ਬਹੁਤ ਵਧੀਆ, ਮੇਰੇ ਲਈ ਇੱਕ ਯਾਦਗਾਰ ਵੀ ਰਹਿਣੀ ਆ ਕਿ ਪਾਸ਼ ਜੀ ਦੇ, ਅਵਤਾਰ ਪਾਸ਼ ਜੀ ਦੇ ਜਨਮ ਦਿਨ ਤੇ ਮੇਰੀ ਪਹਿਲੀ ਇੰਟਰਵਿਊ ਹੋਈ ਸੀਗੀ, ਹਨਾ। ਵਾਹ ਜੀ ਵਾਹ। ਤੇ ਉਹਨਾਂ ਨੇ ਦੇਖੋ ਤੁਸੀਂ, ਸਮਾਜ ਦੇ ਲਈ ਉਹਨਾਂ ਨੇ ਕਿੰਨੇ ਮਤਲਬ ਕਿ ਉਹ ਕ੍ਰਾਂਤੀਕਾਰੀ, ਇੱਕ ਮੈਨੂੰ ਤਾਂ ਲੱਗਦਾ ਉਹਨਾਂ ਦੇ ਵਿੱਚ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਉਹਨਾਂ ਦੀ ਰੂਹ ਸੀਗੀ ਉਹਨਾਂ ਦੇ ਵਿੱਚ, ਹਨਾ। ਤੇ ਉਹਨਾਂ ਨੇ ਆਪਣੇ ਸਮਾਜ ਦੇ ਲਈ ਕਿੰਨਾ ਮਤਲਬ ਕਿ ਨਿਧੜਕ ਹੋ ਕੇ ਲਿਖਿਆ, ਹਨਾ। ਤੇ ਮੈਂ ਜਿੱਦਾਂ ਮੈਨੂੰ ਕਹਿ ਲਓ, ਮੈਂ ਤਾਂ ਇੱਕ ਬਹੁਤ ਮਤਲਬ ਕਿ ਤਿਣਕਾ ਭਰ ਬਹੁਤ ਹਲਕੀ ਚੀਜ਼ ਹੈਗੀ ਆ, ਮੈਂ ਕੋਸ਼ਿਸ਼ ਕਰਦੀ ਹਾਂ, ਬਟ ਉਹਨਾਂ ਵਰਗੇ ਹੋਣਾ, ਉਹਨਾਂ ਵਰਗਾ ਲਿਖਣਾ ਬਹੁਤ ਵੱਡੇ ਮਤਲਬ ਕਿ ਆਦਰਯੋਗ, ਸਤਿਕਾਰਯੋਗ ਸੀਗੇ, ਜਿਨ੍ਹਾਂ ਨੇ ਇੰਨਾ ਮਤਲਬ ਆਪਣੇ ਸਮਾਜ ਦੇ ਲਈ, ਆਪਣੇ ਦੇਸ਼ ਦੇ ਲਈ ਮਤਲਬ ਕਿ ਨਿਧੜਕ ਹੋ ਕੇ ਲਿਖਿਆ, ਹਨਾ। ਇਹ ਲੇਖਕ ਦਾ ਤਾਂ ਮੈਂ ਕਹਿੰਦੀ ਹਾਂ, ਜਿੰਨਾ ਸਾਡੇ ਲਈ ਸਾਡਾ ਪਰਿਵਾਰ ਜ਼ਰੂਰੀ ਆ, ਸਾਡਾ ਦੇਸ਼, ਸਾਡਾ ਸਮਾਜ ਵੀ ਉਨਾ ਹੀ ਜ਼ਰੂਰੀ ਆ, ਤੇ ਸਾਡਾ ਫਰਜ਼ ਬਣਦਾ ਬਿਲਕੁਲ ਲਿਖਣਾ। ਮੇਰਾ ਵੀ ਹੈ ਕੁਛ ਯੋਗਦਾਨ, ਮਤਲਬ ਕਿਤਾਬ ਦੇ ਵਿੱਚ ਆਪਾਂ ਨੂੰ ਦਿਸੂਗਾ ਜੋ ਦੰਗੇ ਚੱਲ ਰਹੇ, ਆਪਣੇ ਹਾਲਾਤ ਨੇ, ਜੋ ਆਪਣੇ ਪੋਲੀਟਿਕਸ ਦੇਖੋ, ਹਨਾ, ਕੀ ਹਾਲਾਤ ਹੋ ਰਹੇ ਆ ਜੀ। ਥੋੜੀ ਬਹੁਤੀ ਮਤਲਬ ਆਪਣੇ ਵੱਲੋਂ ਕੋਸ਼ਿਸ਼ ਹੈ, ਜੋ ਕਰ ਸਕਦੇ ਆ ਉਹ ਮੈਂ ਕਰ ਰਹੀ ਹਾਂ, ਮਤਲਬ, ਹਨਾ, ਜਿੰਨਾ ਕੁ ਯੋਗਦਾਨ ਦੇ ਸਕਦੀ ਹਾਂ, ਤੇ ਸਾਰਿਆਂ ਨੂੰ ਕਰਨਾ ਚਾਹੀਦਾ, ਅੱਗੋਂ ਵੀ ਕਰਦੀ ਰਹੂੰਗੀ। ਤੇ ਨੀਲੂ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪਸੰਦ ਕਰਦੇ ਹੋ ਸ਼ਿਵ ਕੁਮਾਰ ਬਟਾਲਵੀ ਜੀ ਨੂੰ, ਤੇ ਫੋਲੋ ਵੀ ਕਰਦੇ ਹੋ ਉਹਨਾਂ ਨੂੰ, ਬਿਲਕੁਲ। ਤੇ ਕਦੇ ਤੁਹਾਨੂੰ, ਜਿਵੇਂ ਅੱਜ ਕੱਲ੍ਹ ਖਾਸ ਤੌਰ ਤੇ ਸੋਸ਼ਲ ਮੀਡੀਆ ਬੜਾ ਵਧੀਆ ਪਲੇਟਫਾਰਮ ਆ ਉਹਨਾਂ ਕੁੜੀਆਂ ਮੁੰਡਿਆਂ ਵਾਸਤੇ ਜਿਹੜੇ ਚੰਗਾ ਲਿਖਦੇ ਆ, ਗਾਉਂਦੇ ਆ, ਹਨਾ, ਜਾਂ ਕਿਸੇ ਵੀ ਐਕਟੀਵਿਟੀ ਦੇ ਵਿੱਚ ਆ, ਸੋ ਅੱਜ ਕੱਲ੍ਹ ਵੀ ਮੈਂ ਕਹੂੰਗੀ ਕਿ ਜਿਵੇਂ ਗਾਇਕੀ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਅੱਗੇ ਆ ਰਹੇ ਆ, ਨੌਜਵਾਨ ਕੁੜੀਆਂ ਮੁੰਡੇ, ਬਿਲਕੁਲ, ਤੇ ਇਸ ਖੇਤਰ ਵਿੱਚ ਵੀ, ਸਾਹਿਤ ਦੇ ਖੇਤਰ 'ਚ, ਲਿਖਣ ਦੇ ਖੇਤਰ ਦੇ ਵਿੱਚ ਵੀ ਬੜੇ ਨਾਮ ਜਿਹੜੇ ਉਹ ਅੱਗੇ ਆ ਰਹੇ, ਜਿਹਦੇ ਵਿੱਚ ਬੜਾ ਚੰਗਾ ਲਿਖਣ ਵਾਲੇ ਵੀ ਹੈਗੇ ਆ। ਕਦੇ ਮੁਤਾਸਿਰ ਹੋਏ ਹੋ ਉਹਨਾਂ ਤੋਂ, ਜਾਂ ਕੋਈ ਨਾਮ ਹੈ ਜਿਨ੍ਹਾਂ ਨੂੰ ਤੁਸੀਂ ਬੜਾ ਪਸੰਦ ਕਰਦੇ ਹੋ, ਜਿਨ੍ਹਾਂ ਦੀ ਲੇਖਣੀ ਨੂੰ ਬੜਾ ਪਸੰਦ ਕਰਦੇ ਹੋ, ਜਿਨ੍ਹਾਂ ਦੇ ਖਿਆਲ ਬੜੇ ਵਧੀਆ ਲੱਗਦੇ ਤੁਹਾਨੂੰ? ਹਾਂਜੀ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਮੈਂ ਸਰਦਾਰ ਇੰਦਰਜੀਤ ਸਿੰਘ ਉਹਨਾਂ ਨੂੰ ਪੜ੍ਹਿਆ ਪਹਿਲਾਂ, ਤੇ ਫਿਰ ਸ਼ਿਵ ਕੁਮਾਰ, ਜਿੱਦਾਂ, ਹਨਾ, ਉਹਨਾਂ ਨੂੰ ਤੋਂ ਬਹੁਤ ਹੀ ਜ਼ਿਆਦਾ ਪੜ੍ਹਿਆ। ਸ਼ਿਵ ਕੁਮਾਰ ਜੀ, ਇੱਕ ਹੁੰਦਾ ਮਤਲਬ ਕਿ ਆਪਣੀ ਲੇਖਣੀ ਆਪਣੇ ਮਨ ਨੂੰ ਲੱਗਦੀ ਹੈ, ਜਾਂ ਆਪਣੇ ਹਾਲਾਤ ਕੁਛ ਏਦਾਂ ਦੇ ਕਹਿ ਲਓ ਕਿ ਆਪਾਂ ਨੂੰ ਉਹ ਚੀਜ਼ ਪਸੰਦ ਆਉਣ ਲੱਗ ਜਾਂਦੀ ਹੈ, ਹਨਾ। ਤੇ ਉਸ ਤੋਂ ਬਾਅਦ ਮੈਂ ਸੁਖਵਿੰਦਰ ਅੰਮ੍ਰਿਤ ਜੀ, ਉਦੋਂ ਵੀ ਮੈਂ ਹਾਲੇ ਮੈਨੂੰ ਲੱਗਦਾ 10+1 ਦੇ ਵਿੱਚ ਹੋਊਂਗੀ ਜਦੋਂ ਮੈਂ ਸੁਖਵਿੰਦਰ ਅੰਮ੍ਰਿਤ ਜੀ ਨੂੰ ਪੜ੍ਹਨਾ ਸਟਾਰਟ ਕੀਤਾ ਸੀ। ਕਦੇ ਮੈਨੂੰ ਮੌਕਾ ਮਿਲੂ ਤੇ ਮੈਂ ਉਹਨਾਂ ਨੂੰ ਇੱਕ ਲਾਂਭਾ ਵੀ ਦੇਣਾ।
ਤੇ ਮੈਂ ਉਹਨਾਂ ਦੀ ਬੁੱਕ ਸੀਗੀ ਇੱਕ ਖਰੀਦ ਕੇ ਉਹਦੇ ਤੇ ਨੰਬਰ ਸੀ, ਮੈਂ ਗੱਲ ਕਰਨੀ ਚਾਹੀ ਉਹਨਾਂ ਨਾਲ, ਮੈਂ ਉਹਨਾਂ ਦੇ ਘਰ ਟੈਲੀਫੋਨ ਕੀਤਾ ਬਟ ਮੇਰੀ ਗੱਲ ਨਹੀਂ ਹੋ ਸਕੀ, ਮਤਲਬ ਕਿਹਾ ਗਿਆ ਕਿ ਉਹ ਘਰ ਨਹੀਂ ਹੋਣੇ, ਮਤਲਬ ਘਰ ਨਹੀਂ ਹੋਣੇ। ਮੈਂ ਇਹ ਨਹੀਂ ਕਹਿੰਦੀ ਕਿ ਉਹ ਘਰ ਸੀਗੇ। ਤੇ ਹੁਣ ਵੀ ਮੈਂ ਉਹਨਾਂ ਨੂੰ ਪੜ੍ਹਦੀ ਹਾਂ। ਤੇ ਸੁਰਜੀਤ ਪਾਤਰ ਜੀ ਮੇਰੇ ਬਹੁਤ ਮਤਲਬ ਹੈਗੇ ਆ, ਸੁਰਜੀਤ ਪਾਤਰ ਜੀ ਨੂੰ ਮੈਂ ਬਹੁਤ ਪੜ੍ਹਿਆ ਹੈਗਾ। ਤੇ ਇੱਕ ਹੋਰ ਸਭ ਤੋਂ ਜਿਹੜੀ ਖੁਸ਼ੀ ਵਾਲੀ ਗੱਲ ਤੇ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈਗੀ ਕਿ ਮੇਰੀ ਕਿਤਾਬ ਦੇ ਸਿਰ ਤੇ ਉਹਨਾਂ ਦਾ ਹੱਥ ਹੈਗਾ। ਵਾਹ ਜੀ ਵਾਹ। ਮੇਰੀ ਗੱਲਬਾਤ ਉਹਨਾਂ ਨਾਲ ਹੁੰਦੀ ਰਹਿੰਦੀ ਆ, ਮੈਨੂੰ ਬਹੁਤ ਪਿਆਰ ਮਿਲ ਰਿਹਾ ਉਹਨਾਂ ਵੱਲੋਂ। ਤੇ ਪੜ੍ਹਦੀ ਹਾਂ, ਸਾਰਿਆਂ ਨੂੰ ਪੜ੍ਹਦੀ ਹਾਂ। ਹਾਂਜੀ, ਜਿੱਥੇ ਵੀ ਮੌਕਾ ਮਿਲਦਾ ਮੈਂ ਕਦੇ ਕੋਈ ਬੁੱਕ ਮੈਨੂੰ ਮਿਲ ਜਾਵੇ ਤੇ ਆਪਾਂ ਇਗਨੋਰ ਨਹੀਂ ਕਰੀਦੀ ਹੈਗੀ ਕਿ ਪੜ੍ਹੀਦਾ, ਸਾਰਿਆਂ ਨੂੰ ਪੜ੍ਹੀਦਾ। ਸਾਰੇ ਬਹੁਤ ਸੋਹਣਾ ਲਿਖਦੇ ਆ ਤੇ ਲਿਖਦੇ ਰਹਿਣ ਤੇ ਸਾਨੂੰ ਪੜ੍ਹਨ ਨੂੰ ਮਿਲਦਾ ਰਵੇ ਹਮੇਸ਼ਾ ਏਦਾਂ ਹੀ। ਹਾਂਜੀ, ਅਵਤਾਰ ਪਾਸ਼ੀ ਨੂੰ ਵੀ ਪੜ੍ਹਿਆ, ਉਹਨਾਂ ਦੀਆਂ ਵੀ ਕਿਤਾਬਾਂ ਹੈਗੀਆਂ ਹਾਂਜੀ ਮੇਰੇ ਕੋਲੇ। ਵਾਹ ਜੀ ਵਾਹ। ਜੀ ਨੀਲੂ ਜੀ, ਤੇ ਜਾਂਦੇ ਜਾਂਦੇ ਆਪਾਂ ਜਿੱਥੇ ਤੁਹਾਡੇ ਤੋਂ ਮੈਸੇਜ ਸੁਨੇਹਾ ਵੀ ਲਵਾਂਗੇ, ਪਰ ਉਸ ਤੋਂ ਪਹਿਲਾਂ ਮੈਂ ਚਾਹੂੰਗੀ ਕਿ ਆਪਦੀ ਪਸੰਦੀਦਾ ਕੋਈ ਚੀਜ਼ ਜ਼ਰੂਰ ਸਾਂਝੀ ਕਰੋ ਸਾਡੇ ਨਾਲ, ਭਾਵੇਂ ਗੀਤ ਹੋਵੇ ਭਾਵੇਂ ਗਜ਼ਲ ਹੋਵੇ। ਜੀ ਮੈਂ ਚਲੋ ਇੱਕ ਸ਼ਿਵ ਦੇ ਰੰਗ ਦੇ ਵਿੱਚ ਥੋੜਾ ਜਿਹਾ, ਮਤਲਬ ਇਹ ਹਲਕਾ ਜਿਹਾ ਹੀ ਆ, ਉਹ ਸੁਣਾਉਣੀ ਆ। ਹਾਂਜੀ। ਮੈਂ ਥੋਹਰ ਦਾ ਕੰਡਾ ਵਿਹੜਿਆ ਥੇ ਹੀ ਸਾਡੀ ਜਾਈ, ਮੈਂ ਥੋਹਰ ਦਾ ਕੰਡਾ ਵਿਹੜਿਆ ਥੇ ਹੀ ਸਾਡੀ ਜਾਈ, ਤੂੰ ਮਹਿਰਮਾ ਚੰਨ ਪੁੰਨਿਆਂ ਦਾ ਚਾਨਣੀ ਤੇਰੀ ਮਾਈ। ਵਾਹ ਜੀ ਵਾਹ। ਸਾਡੇ ਲੇਖੀ ਕਦੇ ਨਾ ਉਗਣੇ ਫੁੱਲ ਸਰੋਂ ਜੇ ਪੀਲੇ, ਪਰ ਹੱਡਾਂ ਵਿੱਚ ਫੁੱਟਦੇ ਪਖੜੇ ਬੜੇ ਹੀ ਚਾਈ ਚਾਈ। ਵਾਹ। ਤੋੜ ਕੇ ਪੱਤ ਅੱਜ ਮੁਸ਼ਕੀ ਵੇ ਮੈਂ ਕੇਸਾਂ ਵਿੱਚ ਤੁਖਾਲੇ, ਘੋਲ ਕੇ ਰੱਖ ਬੈਠੀ ਜੋ ਮਹਿੰਦੀ ਲੱਗਦਾ ਜਾਣੀ ਅਜਾਈ ਅਜਾਈ। ਕਿਕਰਾਂ ਦੇ ਫੁੱਲਾਂ ਦੀ ਦੱਸ ਵੇ ਕਦਰ ਕੌਣ ਹੈ ਪਾਉਂਦਾ, ਉਂਜਰੀ ਜਾਂ ਸਾਡੇ ਦਿਲ ਦੇ ਵਿਹੜੇ ਬੈਠੀਆਂ ਪੱਤ ਗਵਾਈ। ਇਸ਼ਕ ਤੇਰੇ ਦੇ ਪੈਰੀ ਮੱਥੇ ਨਿਤ ਮੈਂ ਟੇਕਣ ਆਵਾਂ, ਸਿਰ ਸਾਡੇ ਤੇ ਪੈਰ ਤੂੰ ਆਪਣੇ ਚਾਵਾਂ ਨਾਲ ਟਿਕਾਈ। ਰਾਹ ਤੇਰੀ ਦੀ ਮਿੱਟੀ ਦਾ ਅੱਖ ਸੁਰਮਾ ਕਰਕੇ ਪਾਵਾਂ, ਪੈੜ ਤੇਰੀ ਤੇ ਬਾਲਾਂ ਦੀਵੇ ਮੁੜ ਕੇ ਛੇਤੀ ਆਈ। ਸੁਣਿਆ ਦਰ ਤੇਰੇ ਤੋਂ ਅੜਿਆ ਦਾਨ ਚ ਚਾਹ ਨੇ ਮਿਲਦੇ, ਸੁਣਿਆ ਦਰ ਤੇਰੇ ਤੋਂ ਅੜਿਆ ਦਾਨ ਚ ਚਾਹ ਨੇ ਮਿਲਦੇ, ਇੱਕ ਦਿਨ ਝੋਲੀ ਅੱਡ ਮੈਂ ਆਉਣਾ ਖੈਰ ਅਸਾਂ ਨੂੰ ਪਾਈ। ਵਾਹ ਜੀ ਵਾਹ। ਇੱਕ ਦਿਨ ਝੋਲੀ ਅੱਡ ਮੈਂ ਆਉਣਾ ਖੈਰ ਅਸਾਂ ਨੂੰ ਪਾਈ। ਕੀ ਬਾਤ। ਥੈਂਕ ਯੂ ਆਂਟੀ ਜੀ। ਨੀਲੂ ਜੀ, ਜਾਂਦੇ ਜਾਂਦੇ ਸੁਨੇਹਾ ਸਾਡੇ ਲਈ, ਸਰੋਤਿਆਂ ਦੇ ਲਈ, ਤੁਹਾਨੂੰ ਪਿਆਰ ਕਰਨ ਵਾਲਿਆਂ ਦੇ ਲਈ ਕੀ ਦੇਣਾ ਚਾਹੋਗੇ? ਹਾਂਜੀ, ਸੁਨੇਹਾ ਤਾਂ ਮੈਂ ਇਹੀ ਦੇਣਾ ਚਾਹੂੰਗੀ ਕਿ ਸੋਹਣਾ ਸਾਫ਼ ਸੁਥਰਾ ਆਪਾਂ ਨੂੰ ਸਾਰਿਆਂ ਨੂੰ ਲਿਖਦੇ ਰਹਿਣਾ ਚਾਹੀਦਾ ਤੇ ਪੜ੍ਹਨਾ ਵੀ ਚਾਹੀਦਾ। ਸਮਾਜ ਦੇ ਪ੍ਰਤੀ ਜੋ ਆਪਣੇ ਫਰਜ਼ ਹੈਗੇ ਆ ਉਹਨਾਂ ਨੂੰ ਵੀ ਜ਼ਰੂਰ ਪੂਰਾ ਕਰੋ। ਆਪਣੇ ਜੋ ਦੇਸ਼ ਦੇ ਵਿੱਚ ਹਾਲਾਤ ਚੱਲ ਰਹੇ ਨੇ, ਪਾਕਿਸਤਾਨ, ਇੰਡੀਆ, ਉਹਨਾਂ ਨੂੰ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣਾ ਪਿਆਰ, ਆਪਣੀ ਸਾਂਝ ਜੋ ਪਹਿਲਾਂ ਸੀ ਉਦਾਂ ਦੀਆਂ ਬਣਨ। ਅਰਦਾਸਾਂ ਕਰਨੀਆਂ ਚਾਹੀਦੀਆਂ, ਬੇਨਤੀਆਂ ਕਰਨੀਆਂ ਚਾਹੀਦੀਆਂ ਸੱਚੇ ਪੁਰਖ ਅੱਗੇ, ਜੀ ਅਕਾਲ ਪੁਰਖ ਅੱਗੇ। ਬਸ ਇਹੀ ਸੁਨੇਹਾ। ਤੇ ਮੈਨੂੰ ਆਪਣਾ ਤੁਸੀਂ ਪਿਆਰ, ਆਸ਼ੀਰਵਾਦ ਦਿੰਦੇ ਰਹੋ, ਮੇਰੀ ਕਿਤਾਬ ਨੂੰ ਪਿਆਰ ਦਿਓ ਬਹੁਤ ਸਾਰਾ ਜਦੋਂ ਆਉਗੀ। ਤੇ ਬਾਕੀ ਬਸ ਇੰਨਾ ਹੀ, ਕਦੇ ਰੱਬ ਨੇ ਫੇਰ ਮੇਲ ਕਰਾਏ ਤਾਂ ਜ਼ਰੂਰ ਮਿਲਾਂਗੇ। ਜੋਤ ਜੀ, ਤੁਸੀਂ ਮੈਨੂੰ ਇੰਨਾ ਮਾਣ ਦੇ ਕੇ ਬੁਲਾਇਆ, ਇੰਨਾ ਪਿਆਰ ਦਿੱਤਾ, ਉਹਦੇ ਲਈ ਮੈਂ ਤੁਹਾਡੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਮੈਂ ਪੰਜਾਬੀ ਰੇਡੀਓ USA ਦਾ ਦਿਲ ਤੋਂ ਸ਼ੁਕਰਗੁਜ਼ਾਰ, ਦਿਲ ਤੋਂ ਥੈਂਕ ਯੂ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ, ਇੰਨਾ ਪਿਆਰ। ਤੇ ਮੈਨੂੰ ਪਹਿਲੀ ਇੰਟਰਵਿਊ ਦਾ ਸੱਦਾ ਜਿਨ੍ਹਾਂ ਤੋਂ ਆਇਆ, ਮੈਂ ਇਹ ਤੁਹਾਡਾ ਪਿਆਰ ਜ਼ਿੰਦਗੀ ਵਿੱਚ ਮੇਰੇ ਸਿਰ ਕਾਰਜ ਰਹੂਗਾ। ਮੈਨੂੰ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਇਸ ਕਾਬਲ ਸਮਝਿਆ, ਮੈਨੂੰ ਆਪਣੇ ਰੇਡੀਓ ਤੇ ਬੁਲਾਇਆ, ਸੱਦਾ ਦਿੱਤਾ। ਬਹੁਤ ਬਹੁਤ ਥੈਂਕ ਯੂ ਬਾਬਾ ਜੀ, ਇਸ ਰੇਡੀਓ ਦੀ, ਪੰਜਾਬੀ ਰੇਡੀਓ USA ਦੀ ਦਿਨ ਦੁਗਣੀ ਰਾਤ ਤਿਗਣੀ ਤਰੱਕੀਆਂ ਬਖਸ਼ਣ। ਥੈਂਕ ਯੂ ਜੀ। ਜੀ ਬਹੁਤ ਬਹੁਤ ਧੰਨਵਾਦ ਜੀ ਨੀਲੂ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੋਤ ਜੀ, ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਇੰਨੀ ਸੋਹਣੀ ਗੱਲਬਾਤ ਮੇਰੇ ਨਾਲ ਕੀਤੀ, ਇੰਨਾ ਪਿਆਰ ਦਿੱਤਾ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ।